ਉਸ ਮੁਲਕ ਦਾ ਜੋ ਰਾਸ਼ਟਰਪਤੀ ਇੱਕ ਦਲਿਤ ਬੀਬੀ ਹੋਵੇ, ਉਹਨੂੰ ਵੀ ਨਾ ਬੁਲਾਇਆ ਗਿਆ ਹੋਵੇ, ਵੀ ਉਹ ਦਲਿਤ ਆ। ਹੋਮ ਮਿਨਿਸਟਰ ਨੂੰ ਨਾ ਉੱਥੇ ਐਂਟਰ ਕਰਨ ਦਿੱਤਾ ਗਿਆ ਹੋਵੇ, ਵੀ ਹਾਈ ਕਲਾਸ ਬਾਹਮਣੇ ਉੱਥੇ ਆਊਗੇ, ਪੰਡਤ ਆਊਗੇ। ਇਹ ਤੁਹਾਡੇ ਸਾਹਮਣੇ ਹੀ ਆ। ਹੁਣ ਦੇਖਦੇ ਆ, ਇੱਕ ਤਾਂ ਜੋ ਸਿੱਖਾਂ ਦਾ ਕਾਤਲ ਪਰਿਵਾਰ ਆ, ਗਾਂਧੀ ਪਰਿਵਾਰ, ਉਹਨਾਂ ਦਾ ਰਾਹੁਲ ਗਾਂਧੀ ਵੀ ਇੱਥੇ ਆ ਰਿਹਾ, ਕੈਲੀਫੋਰਨੀਆ 'ਚ ਵੀ, ਨਿਊਯਾਰਕ 'ਚ ਵੀ ਇਸ ਹਫ਼ਤੇ, ਤੇ ਉਹ ਤੋਂ ਬਾਅਦ ਮੋਦੀ ਸਾਹਿਬ ਵੀ ਆ ਰਹੇ ਆ। ਕਿੰਨੇ ਕੁ ਲੋਕ ਜੋ ਵਿਰੋਧ ਕਰਦੇ ਆ, ਇੱਥੇ ਬਹੁਤ ਰੌਲਾ ਪਾਉਂਦੇ ਰਹਿੰਦੇ ਆ ਜੀ, ਸਾਡੀ ਇੱਥੇ ਜਾਤ ਪਾਤ ਆ ਹੁੰਦੀ ਆ। ਹੁਣ ਇਹਦੇ ਉੱਤੇ ਦੇਖਦੇ ਆ ਵੀ ਕਿੰਨੇ ਕੁ ਜਾਣੇ ਬੋਲਦੇ ਹੈਗੇ ਆ, ਜੋ ਸ਼ਰੇਆਮ ਉੱਥੇ ਨੰਗੇ ਜਿਹੜੇ ਸਾਧੂ ਆ, ਉਹਨਾਂ ਤੋਂ ਉਹਨਾਂ ਦਾ ਉਦਘਾਟਨ ਕਰਾਇਆ ਲੋਕ ਸਭਾ ਦਾ ਮੋਦੀ ਨੇ, ਤੇ ਲੋਕਾਂ ਦੇ ਟੈਕਸ ਦੇ ਨਾਲ ਬਣੀ ਹੋਈ ਉਹ ਪਾਰਲੀਮੈਂਟ। ਤੇ ਜਦੋਂ ਕੋਈ ਸਿੱਖ ਗੱਲ ਕਰਦਾ ਨਾ, ਫਿਰ ਉਹੀ ਕਹਿੰਦੇ, ਦੇਖੋ ਜੀ ਇਹ ਅੰਮ੍ਰਿਤਪਾਲ ਹੋਣਾ ਦੇ ਜਾਂ ਹੋਰ ਗਰੁੱਪ ਦੇ ਇਸ ਕਰਕੇ ਐਕਸ਼ਨ ਹੋਇਆ ਸੀ ਵੀ ਗੁਰੂ ਮਹਾਰਾਜ ਦਾ ਸਰੂਪ ਉਹ ਲੈ ਗਿਆ ਸੀ ਉੱਥੇ। ਹੁਣ ਉਹ ਦੇਖੋ ਅਗਲਿਆਂ ਨੇ ਵੀ ਉੱਥੇ ਕੀ ਕੀਤਾ ਹੈਗਾ। ਇਹ ਹੁੰਦਾ ਰਾਜ। ਫੇਰ ਮੁੜ ਕੇ ਪੁੱਠੇ ਪੁੱਠੇ ਕਮੈਂਟ ਕਰਨ ਲੱਗ ਪੈਂਦੇ ਵੀ ਜੀ ਸਿੱਖਾਂ ਨੇ ਆਹ ਕਰਨਾ ਸੀ। ਹੁਣ ਦੇਖਦੇ ਵੀ ਕਿੰਨੇ ਕੁ ਕਾਮਰੇਡ, ਕਿੰਨੇ ਕੁ ਜਿਹੜੇ ਜਿਨ੍ਹਾਂ ਦਾ ਕੰਮ ਹੀ ਹੁੰਦਾ ਆ, ਕਈ ਜਿਨ੍ਹਾਂ ਨੇ ਪੱਗਾਂ ਵੀ ਸਿਰਾਂ 'ਚ ਫਸਾਈਆਂ ਆ, ਵੀ ਸਿੱਖਾਂ ਨੂੰ ਹਰ ਵੇਲੇ ਬਦਨਾਮ ਕਰਨਾ, ਹੁਣ ਕਿੰਨਾ ਕੁ ਇਸ ਇਸ਼ੂ ਤੇ ਬੋਲਦੇ ਆ। ਸਾਰੀ ਦੁਨੀਆ ਦੇ ਵਿੱਚ ਹੁਣ ਪਤਾ ਲੱਗ ਗਿਆ ਹੈ ਵੀ ਉਹਦਾ ਜੋ ਹਿੰਦੂ ਰਾਸ਼ਟਰ ਬਣਨ ਜਾ ਰਿਹਾ, ਜੋ ਇੰਡੀਆ, ਉਹਦੀ ਸ਼ੁਰੂਆਤ ਹੋ ਚੁੱਕੀ ਆ। ਜੋ ਬੰਦਾ ਅੱਜ ਦੀ ਡੇਟ 'ਚ ਇਹ ਸੋਚ ਰਿਹਾ ਵੀ ਨਹੀਂ ਜੀ ਇਹ ਐਂ ਹੀ ਆ, ਉਹ ਬੰਦੇ ਦਾ ਇਹਦਾ ਮਤਲਬ ਮੇਰੇ ਹਿਸਾਬ ਨਾਲ ਦਿਮਾਗ ਨਹੀਂ ਕੰਮ ਕਰ ਰਿਹਾ ਹੈਗਾ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਆ। 90% ਪੰਜਾਬੀਆਂ ਨੇ ਕੁਰਬਾਨੀ ਕੀਤੀ ਹੋਵੇ, ਤੇ ਉਹਨਾਂ ਦਾ ਉੱਥੇ ਹਾਲ ਦੇਖ ਲਓ ਵੀ ਕੀ ਆ। ਸਿਰਫ ਜੀ ਉਹ ਨਾਂਗੇ ਹੀ ਲੱਭੇ ਉਹਨਾਂ ਨੂੰ ਉਦਘਾਟਨ ਕਰਨ ਦੇ ਲਈ, ਜਿਨ੍ਹਾਂ ਦਾ ਕੋਈ ਬੈਕਗਰਾਉਂਡ ਨਹੀਂ, ਕੋਈ ਉਹਨਾਂ ਦੇ ਪਰਿਵਾਰ ਦਾ ਨਹੀਂ ਪਤਾ ਵੀ ਕਿਸੇ ਨੇ ਹਿੰਦੁਸਤਾਨ, ਇੰਡੀਆ ਨੂੰ ਆਜ਼ਾਦ ਹੋਣ ਦੇ ਲਈ ਕੁਰਬਾਨੀ ਦਿੱਤੀ ਸੀ। ਸੋ ਇਹ ਸਾਰਾ ਕੁਝ ਸ਼ੁਰੂਆਤ ਉੱਥੇ ਹੋ ਚੁੱਕਾ ਆ। ਸਿੱਖਾਂ ਨੂੰ ਤਾਂ ਬਹੁਤ ਪਹਿਲਾਂ ਦਾ ਹੀ ਪਤਾ ਲੱਗ ਗਿਆ, 70 ਸਾਲਾਂ ਤੋਂ ਹੀ, ਜਦ ਤੋਂ ਧੱਕਾ ਹੋ ਰਿਹਾ ਆ। ਪਰ ਬਾਕੀ ਕਮਿਊਨਿਟੀਆਂ, ਉਹਨਾਂ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ। ਤੁਸੀਂ ਦੇਖ ਲਓ ਵੀ ਜੋ ਪਹਿਲਵਾਨ ਕੁੜੀਆਂ ਆ, ਉਹਨਾਂ ਵਿਚਾਰੀਆਂ ਨਾਲ ਕੀ ਹੋਇਆ, ਕਿੰਨਾ ਧੱਕਾ ਕੀਤਾ ਗਿਆ। ਇੱਕ ਪਾਸੇ ਤਾਂ ਗੋਲਡ ਮੈਡਲ ਲੈ ਕੇ ਆਈਆਂ ਜਿੱਤ ਕੇ, ਤੇ ਦੂਜੇ ਪਾਸੇ ਉਹਨਾਂ ਨੂੰ ਘਸੀੜ ਘਸੀੜ ਕੇ ਉੱਥੋਂ ਉੱਥੇ ਖਿੱਚਿਆ ਗਿਆ, ਜੇਲ੍ਹ 'ਚ ਸਿੱਟਿਆ ਬਿਲਕੁਲ। ਗਿਆ। ਤੇ ਅਲਟੀਮੇਟਲੀ ਜਿਹੜਾ ਹਾਂ ਦਾ ਨਾਰਾ ਆ, ਫਿਰ ਉਹ ਸਿੱਖਾਂ ਨੇ ਹੀ ਮਾਰਿਆ ਆ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਚਾਹੇ ਕੋਈ ਤੁਸੀਂ ਜਥੇਦਾਰ ਨਾਲ ਐਗਰੀ ਕਰੋ ਨਾ ਕਰੋ, ਪਰ ਜੋ ਜਿਸ ਪੋਜੀਸ਼ਨ ਤੇ ਆ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਵੀ ਜੋ ਸਾਡੀਆਂ ਧੀਆਂ ਨਾਲ ਕੀਤਾ, ਇਹ ਇੱਕ ਤਰ੍ਹਾਂ ਦੇ ਨਾਲ ਜ਼ੁਲਮ ਹੈਗਾ ਆ। ਜੀ, ਦੇਖੋ ਓਦਾਂ ਆਪਾਂ ਨੂੰ ਪਤਾ ਆ ਵੀ ਉੱਥੇ ਨਾ ਸੜਕਾਂ ਬਣਦਿਆਂ ਨੂੰ ਕਈ ਦਹਾਕੇ ਲੱਗ ਜਾਂਦੇ, ਪੁਲ ਬਣਦਿਆਂ ਨੂੰ ਕਈ ਦਹਾਕੇ ਲੱਗ ਜਾਂਦੇ। 2020 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਤੇ 2023 ਦੇ ਵਿੱਚ ਅਗਲਿਆਂ ਨੇ ਬਣਾ ਕੇ ਉਹ ਮਾਰਿਆ। ਤੁਸੀਂ ਹਿਸਾਬ ਲਾ ਲਓ ਵੀ ਜਦੋਂ ਨੀਤ ਵੀ ਹੋਵੇ ਉਹਦਾ ਬਣਾਉਣ ਵਾਲੀ, ਉਸ ਪਾਸੇ ਵੱਲ ਨੂੰ ਜੀ ਕਿੱਦਾਂ ਆ, ਕਿਹੜੀਆਂ ਚੀਜ਼ਾਂ ਕੀ ਜਿਹੜਾ ਉੱਥੇ ਵਿੱਚ ਉਹ ਪੇਸ਼ ਕੀਤਾ ਜਾ ਰਿਹਾ ਆ। ਸਾਰੀਆਂ ਓਪੋਜੀਸ਼ਨ 19 ਓਪੋਜੀਸ਼ਨ ਪਾਰਟੀਆਂ ਨੇ ਇਸ ਇਵੈਂਟ ਨੂੰ ਜਿਹੜਾ ਉਹ ਵਿਰੋਧ ਜਿਹੜੀ ਉਹ ਕੀਤੀ ਆ। ਪਰ ਇਹ ਆ ਵੀ ਨੀਰੂ ਬੰਸਰੀ ਵਜਾ ਰਿਹਾ ਸੀ, ਰੋਮ ਸੜ ਰਿਹਾ ਸੀਗਾ, ਤੇ ਉਹੀ ਹਾਲ ਕਹਿੰਦੇ ਆ ਵੀ ਕਿਤੇ ਨਾ ਕਿਤੇ ਹੋ ਸਕਦਾ ਆ ਵੀ ਮੋਦੀ ਸਾਹਿਬ ਵਾਲੇ ਪਾਸੇ ਵੀ ਲੋਕ ਜਿਹੜੇ ਇਦਾਂ ਦੇ ਤੰਜ ਜਿਹੜੇ ਉਸ ਨੂੰ ਕੱਸਦੇ ਆ। ਕਹਿੰਦੇ ਜੀ ਕਲੋਨੀਅਲ ਪਾਸਟ ਤੋਂ ਅਸੀਂ ਪਿੱਛਾ ਜਿਹੜਾ ਆ ਉਹ ਛਡਾ ਰਹੇ ਹਾਂ ਜੀ। ਏਡੀ ਗੱਲ ਆ, ਤੇ ਕਲੋਨੀਅਲ ਪਾਸਟ ਵਾਲੇ ਜਿਹੜੇ ਹੋਰ ਬੜੇ ਇਦਾਂ ਦੇ ਬੇਫਜ਼ੂਲ ਕਾਨੂੰਨ ਆ ਉਹ ਵੀ ਕਰ ਲੈਣ, ਪਰ ਇਹਨਾਂ ਨੇ ਉਹ ਵੀ ਉਸ ਪਾਸੇ ਵੱਲ ਨੂੰ ਵੀ ਹੁਣ ਹੌਲੀ ਹੌਲੀ ਜਿਹੜਾ ਆ ਆਟੋਮੈਟਿਕਲੀ ਇਹਨਾਂ ਨੇ ਵੱਧ ਜਾਣਾ ਆ। ਸੋ ਦੇਖੋ ਕੀ ਜਿਹੜਾ ਆ ਹੁੰਦਾ ਆ। ਨੀਂਹ ਪੱਥਰ ਵੀ ਆਪ ਰੱਖਿਆ, ਉਦਘਾਟਨ ਵੀ ਆਪ ਕੀਤਾ ਆ। ਉਹ ਕਹਿੰਦਾ ਵੀ ਮੇਰੇ ਤੋਂ ਇਲਾਵਾ ਹੈ ਹੀ ਕੋਈ ਨਹੀਂ ਇਸ ਦੁਨੀਆ ਦੇ ਉੱਤੇ, ਹੁਣ ਮੈਂ ਹੀ ਆ ਸਾਰਾ ਕੁਛ। ਸੋ ਚਲੋ ਕੋਈ ਨਹੀਂ, ਅੱਤ ਤੇ ਅੰਤ ਦੇ ਵਿੱਚ ਟਿੱਪੀ ਮਾਤਰ ਦਾ ਕਹਿੰਦੇ ਆ ਫਰਕ ਹੁੰਦਾ ਆ। ਪਤਾ ਨਹੀਂ ਕੀ ਜਿਹੜਾ ਆ ਉੱਥੇ ਅੱਗੇ ਬਣਨਾ ਆ। ਸੋ ਲੈਟਸ ਸੀ ਕੀ ਹੁੰਦਾ। ਪਰ ਲੋਕ ਕਿੱਦਾਂ ਸੋਚ ਰਹੇ ਆ, ਕਿੱਦਾਂ ਹੋਊਗਾ। ਕਈ ਖੁਸ਼ ਨੇ, ਕੋਈ ਗੱਲ ਨਹੀਂ, ਪਰ ਇਹ ਆ ਵੀ ਜਦੋਂ ਉਹਦੇ ਵਿੱਚ ਅੱਗੇ ਵਰਨ ਵੰਡ ਆਉਣੀ ਦੁਬਾਰਾ ਸ਼ੁਰੂ ਹੋਈ ਨਾ, ਪਤਾ ਉਦੋਂ ਲੱਗਣਾ ਆ ਵੀ ਕਿਹੜੇ ਮੁੱਢ ਸਪਰੰਡੀ ਦੇ ਨਾਲ ਜੇ ਇਸ ਟਾਈਮ ਉੱਥੇ ਚੱਲ ਰਹੇ। ਉਹ ਤਾਂ ਸ਼ੁਰੂਆਤ ਹੀ ਆ ਰਾਜਕਵੀਰ ਸਿੰਘ ਜੀ। ਜੇ ਤੁਸੀਂ ਵੀ ਇੱਕ ਰਾਸ਼ਟਰਪਤੀ ਉਸ ਮੁਲਕ ਦਾ ਉਹ ਦਲਿਤ ਆ, ਉਹਨੂੰ ਨਹੀਂ ਤੁਸੀਂ ਸੱਦਿਆ ਵੀ ਨਹੀਂ ਜੀ ਇਹ ਤਾਂ ਸਿਰਫ ਸ਼ੁੱਧ ਜਿਹੜੇ ਬਾਹਮਣ ਆ ਉਹੀ ਕਰ ਨਹੀਂ ਸਕਦੇ ਆ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਹ ਸੇਮ ਸਿੰਘ ਹੀ ਮੈਨੂੰ ਲੱਗਦਾ ਜਦੋਂ ਨੀਂਹ ਪੱਥਰ ਵੀ ਰੱਖਿਆ ਸੀ ਉਦੋਂ ਵੀ ਕੁਛ ਜੀ ਇਦਾਂ ਦਾ ਹੀ ਹੋਇਆ ਸੀਗਾ। ਅਮਿਤ ਸ਼ਾਹ ਤੱਕ ਵੀ ਜਿਹੜਾ ਉੱਥੇ ਨਜ਼ਰ ਨਹੀਂ ਆਇਆ। ਉਸ ਟਾਈਮ ਜੀ ਦੇ ਉੱਤੇ ਵੀ ਕੋਵਿਡ ਦਾ ਬਹਾਨਾ ਜਿਹੜਾ ਲਾਇਆ ਗਿਆ। ਲੋਕ ਹੁਣ ਇਦਾਂ ਹੀ ਗੱਲਾਂ ਕਰਦੇ ਆ। ਉਹ ਇਹ ਤਾਂ ਹੁਣ ਲੋਕਾਂ ਦੇ ਮੂੰਹ ਤਾਂ ਫੜਨੇ ਔਖੇ ਆ, ਪਰ ਉਹਨਾਂ ਦਾ ਪ੍ਰੋਪੋਗੰਡਾ ਦਾ ਜਿਹੜੀ ਮਸ਼ੀਨ ਆ ਉਹ ਤੇਜ਼ ਆ। ਉਹ ਝਠਲਾਉਣ ਦੀ ਗੱਲਾਂ ਕਰਨਗੇ, ਉਹ ਕੋਈ ਨਾ ਕੋਈ ਬਹਾਨਾ ਜਿਹੜਾ ਉਹ ਜ਼ਰੂਰ ਮਾਰਨਗੇ। ਪਰ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ। ਲੋਕਾਂ ਦੀਆਂ ਨਜ਼ਰਾਂ ਅੱਖਾਂ ਕਦੋਂ ਖੁੱਲਦੀਆਂ ਕਦੋਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ। ਜੀ ਸੋ ਬਿਲਕੁਲ ਉਹ ਹੁਣ ਜਦੋਂ ਭਲਵਾਨ ਕੁੜੀਆਂ ਨੂੰ ਘਸੀਟ ਕੇ ਹਾਂ
ਉਹ ਬੱਸਾਂ 'ਚ ਲਿਜਾ ਕੇ ਜੇਲ੍ਹ ਸਿੱਟਿਆ ਗਿਆ ਤੇ ਉਹਨਾਂ ਰੋਂਦੀਆਂ ਦੀਆਂ ਵਿਚਾਰੀਆਂ ਦੀਆਂ ਪਿਕਚਰਾਂ ਆਈਆਂ ਬਾਹਰ। ਤੇ ਉਹ ਜਿਹੜਾ ਇਹਨਾਂ ਦਾ ਆਈਟੀ ਹੱਬ ਆ, ਜਿਹੜਾ ਇਹਨਾਂ ਦਾ ਆਈਟੀ ਵਾਲੀਆਂ ਟੀਮ ਆ, ਉਹਨਾਂ ਨੇ ਉਹਨਾਂ ਦੀਆਂ ਦੰਦ ਕੱਢਦਿਆਂ ਦੀਆਂ ਫੋਟੋਆਂ ਦਿਖਾ ਹਾਂ, ਲਈਆਂ, ਹਨਾ? ਆਰਟੀਫੀਸ਼ੀਅਲ ਟੈਕਨੋਲੋਜੀ ਇੰਟੈਲੀਜੈਂਸ ਦੇ ਨਾਲ ਬਦਲ ਕੇ ਤੇ ਇਦਾਂ ਜਿਹੜਾ ਪ੍ਰੋਪੇਗੈਂਡਾ ਕੀਤਾ। ਸੋ ਬਹੁਤ ਵਾਰ ਨਾ ਲੋਕ ਜਿਹੜੇ ਆ ਆਪਣੇ ਕਰਦੇ ਰਹਿੰਦੇ ਜੀ, ਉੱਥੇ ਆਹ ਨਿਕਲਿਆ ਤੇ ਏਦਾਂ ਹੁੰਦੀ ਆ। ਹੁਣ ਇਹ ਪਤਾ ਲੱਗ ਰਿਹਾ, ਚਲੋ ਇੱਕ ਗੱਲੋਂ ਮੈਂ ਤਾਂ ਇਸ ਗੱਲੋਂ ਠੀਕ ਆ, ਵੀ ਖੁਸ਼ ਆ ਵੀ ਪਤਾ ਲੱਗੂਗਾ ਸਾਰੀ ਦੁਨੀਆ ਨੂੰ ਵੀ ਜੋ ਧੱਕਾ ਇਹਨਾਂ ਨੇ ਸਿੱਖਾਂ ਨਾਲ, ਮਿਨੋਰਿਟੀ ਨਾਲ ਕੀਤਾ ਨਾ, ਹੁਣ ਸਾਰਿਆਂ ਨੂੰ ਪਤਾ ਲੱਗੂਗਾ ਵੀ ਕੀ ਹੋ ਰਿਹਾ ਹੈਗਾ। ਆਪਾਂ ਮਾੜੀ ਗੱਲ ਤੇ ਇੱਕ ਦੂਜੇ ਦੇ ਨਾਲ ਫਸਦੇ ਰਹਿੰਦੇ ਆ। ਹਰਿਆਣੇ ਵਾਲੇ ਆਪਣੇ ਭਰਾਵਾਂ ਨੂੰ ਬਹੁਤ ਇੰਡੀਆ ਦੀ ਸਰਕਾਰ ਚੱਕਦੀ ਰਹੀ ਵੀ ਆ, ਸਿੱਖਾਂ ਦੇ ਨਾਲ ਲੜੋ, ਜੋ ਆਪਣਾ ਹੱਕ ਮੰਗਦੇ ਆ। ਸੋ ਉਹ ਸਾਹਮਣੇ ਹੀ ਆ ਵੀ ਤੁਹਾਡੀਆਂ ਜਿਹੜੀਆਂ ਧੀਆਂ ਭੈਣਾਂ ਆ, ਉਹਨਾਂ ਦੇ ਨਾਲ ਕੀ ਵਰਤਾਅ ਕੀਤਾ ਹੈਗਾ, ਤੇ ਸਿੱਖ ਕੌਮ ਫਿਰ ਵੀ ਪੂਰੀ ਤੁਹਾਡੇ ਨਾਲ ਇਸ ਟਾਈਮ ਖੜੀ ਹੈਗੀ। ਜੀ, ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ